ਅੱਛਾ, ਮੈਂ ਨਾ ਮਾੜੇ ਘਰ ਦੀਆਂ ਨੂੰਹਾਂ ਦਾ ਇਲਾਜ ਕਰਨ ਦਾ ਹੱਲ ਲੱਭ ਲਿਆ ਵੀ ਸੱਸਾਂ ਨੂੰ ਚਾਹੀਦਾ ਜਿਹੜੀ ਹੋਵੇ ਨਾ ਮਾੜੇ ਘਰ ਦੀ ਨੂੰਹ ਉਹ ਕੋ ਸਾਰੀ ਦਿਹਾੜੀ ਤੇ ਕਰਾਉਣ ਕੰਮ ਤੇ ਉਹਦੀ ਗੱਲ ਵੀ ਕੋਈ ਨਾ ਮੰਨਣ ਤੇ ਉਹਨੂੰ ਜੇ ਕਿਤੇ ਜਾਣ ਆਣ ਤੇ ਲੈ ਕੇ ਵੀ ਨਾ ਜਾਓ ਤੇ ਜਿਹੜੀ ਤਕੜੇ ਘਰ ਦੀ ਹੋਵੇ ਨਾ ਜਿੱਥੋਂ ਪਿੱਛੋਂ ਛਿੱਤਰ ਨਜ਼ਰ ਆਉਂਦਾ ਹੋਵੇ ਉਹਦੀ ਗੱਲ ਵੀ ਹਰ ਇੱਕ ਮੰਨੋ ਤੇ ਜੇ ਕਿਤੇ ਰਿਸ਼ਤਾ ਦੇਖਣ ਜਾਓ ਤੇ ਉਹਨੂੰ ਨਾਲ ਵੀ ਲੈ ਕੇ ਜਾਓ ਤੇ ਉਹ ਕੋ ਕੰਮ ਵੀ ਘੱਟ ਕਰਾਓ ਤੇ ਮਾੜੇ ਘਰ ਦੀ ਜਿਹੜੀ ਆ ਉਹਦੀ ਜਿੰਨੀ ਮੰਜ ਕੱਢ ਹੁੰਦੀ ਕੱਢੋ ਕਿਉਂਕਿ ਉਹਨੇ ਤੇ ਆਪੀ ਪਿੱਛੇ ਆਪਣੇ ਗਰੀਬ ਬਾਪ ਨੂੰ ਦੇਖ ਕੇ ਤੁਹਾਡੀਆਂ ਸੁਣੀ ਜਾਣੀਆਂ, ਤੁਹਾਨੂੰ ਕੁਝ ਕਹਿਣਾ ਹੀ ਨਹੀਂ ਹੈਂ। ਵੀ ਜਿਹੜੀਆਂ ਇਹ ਸੱਸਾਂ ਇੱਦਾਂ ਦਾ ਕੰਮ ਕਰਦੀਆਂ ਹਨ ਇਹ ਤੇ ਜੰਮਦੀਆਂ ਹੀ ਸੱਸਾਂ ਬਣੀਆਂ ਸੀਗੀਆਂ, ਇਹ ਨੂੰਹਾਂ ਰਹੀਆਂ ਹੀ ਨਹੀਂ ਕਿਸੇ ਦੌਰ ਦੇ ਵਿੱਚ ਤੇ ਇਹਨਾਂ ਦੀਆਂ ਜਿਹੜੀਆਂ ਧੀਆਂ ਇਹ ਵੀ ਜਾਂਦੀਆਂ ਹੀ ਅੱਗੇ ਸੱਸਾਂ ਬਣ ਜਾਣੀਆਂ। ਇਹ ਸਮਝਦੇ ਤੁਸੀਂ ਗਏ ਹੋਣੇ ਵੀ ਮੈਂ ਇਸ ਗੱਲ ਤੇ ਇੰਨਾ ਜ਼ੋਰ ਕਾਹਤੋਂ ਦੇਣ ਦਿਆ ਪਿਆ ਜਾਂ ਕਈ ਬੰਦੇ ਮੈਨੂੰ ਕਹਿੰਦੇ ਆ ਕਿ ਤੈਨੂੰ ਸਾਰੀਆਂ ਗੱਲਾਂ ਦਾ ਕਿੱਦਾਂ ਪਤਾ, ਤੂੰ ਸਾਰੀਆਂ ਘਰਾਂ ਦੀਆਂ ਗੱਲਾਂ ਕਰਦਾ ਰਹਿੰਦਾ। ਭਾਈ ਮੈਂ ਭੇਤੀ ਆ, ਉਹ ਭੇਤੀ ਤੋਂ ਗੱਲ ਯਾਦ ਆਈ ਕੋਈ ਬੰਦਾ ਤੇ ਚਾਰ ਕੁ ਪ੍ਰਾਹੁਣੇ ਘਰੇ ਆਏ ਉਹਨਾਂ 'ਚ ਬੈਠਾ ਫਰਾਂ ਛੱਡਦਾ ਪਿਆ ਆਖੇ ਮੈਨੂੰ ਮੁਲਕ ਦਾ ਕਿਤੇ ਵਜ਼ੀਰ ਆਜ਼ਮ ਬਣਾ ਦੇਣ ਹੈ ਨਾ ਤੇ ਮੈਂ ਮੁਲਕ ਦੇ ਹਾਲਾਤ ਬਦਲ ਦੇਵਾਂ। ਹਾਂਜੀ ਉਹ ਮਿਰਾਸੀ ਤੇ ਮੋਚੀ ਬਣ ਗਿਆ ਬੇਲੀ ਆਪੇ ਚ ਮਿਰਾਸੀ ਜਿਹੜਾ ਉਹ ਹੁਣ ਅੱਗੇ ਮਿਰਾਸੀ ਅੱਲਾ ਦੀ ਯਾਰੀ ਉਹ ਤੇ ਲੈਂਦੇ ਹੋਏ ਚੱਸਾਂ ਮੋਚੀ ਪੜਦਾ ਰਿਹਾ ਤੇ ਮੋਚੀ ਲੱਗ ਗਿਆ ਜੱਜ ਤੇ ਮਿਰਾਸੀ ਬਣ ਗਿਆ ਡਕੇਟੀਆਂ ਕਰਦਾ ਫਿਰਿਆ, ਚੋਰੀਆਂ ਕਰਦਾ ਫਿਰਿਆ ਭੁੱਖੇ ਤੋਂ ਤੇ ਮਿਰਾਸੀਏ ਦਾ ਕੇਸ ਆ ਗਿਆ ਜੱਜ ਅੱਗੇ ਤੇ ਬਹਿਸ ਹੋਣ ਲੱਗ ਪਈ। ਬਹਿਸ ਬੁਹਸਾ ਹੁੰਦੇ ਆ ਹੁਣ ਜਿਹੜੇ ਜੱਜ ਨੂੰ ਏਡੀ ਕਹੋ ਵੀ ਨਹੀਂ ਕਰਦੇ, ਮੁਲਜ਼ਮਾਂ ਵਾਲੇ ਵਕੀਲ ਦੀ ਗੱਲਬਾਤ ਸੁਣਦੇ ਨੇ ਤੇ ਜੱਜ ਜਿਹੜਾ ਉਸ ਸਾਰਾ ਕੇਸ ਸੁਣਾ ਕੇ ਨਾ ਉਸ ਆਖਿਆ 25 ਸਾਲ ਸਜ਼ਾ ਹੈ ਇਸ ਮੁਲਜ਼ਮ ਨੂੰ ਜਿਹੜਾ ਡਕੇਟੀਆਂ ਕਰਦਾ ਰਿਹਾ। ਜਿਹੜਾ ਮਿਰਾਸੀ ਉਸ ਤੱਕ ਕੇ ਨਾ ਤੁਹਾਨੂੰ ਪਤਾ ਲੱਗ ਗਿਆ ਵੈਦ ਮੇਰਾ ਬੇਲੀ ਹੈ ਉਸ ਵੇਖ ਕੇ ਨਾ ਉੱਤੋਂ ਜੱਜ ਲਓ ਆਪਣੇ ਮੋਚੀਏ ਬੇਲੀਏ ਲਓ ਉਹ ਆਦਾ ਭਾਈ ਐਡਾ ਕੰਮ ਨਾ ਜਿਹੜਾ ਤਰੋਪਾ ਤੂੰ ਛੇਕ ਛੱਡਿਆ ਹੈ, ਕੰਮ ਲੰਮਾ ਕਰ ਛੱਡੀ ਤੇ CCD ਵਾਲਿਆਂ ਵਿੱਚ ਤੁਸੀਂ ਵੀ ਐਂ ਦਾ ਤਰੋਪਾ ਕੋਈ ਨਾ ਚਿੱਕੋ ਆ 25 ਸਾਲਾਂ ਵਾਲਾ ਥੋੜਾ ਜਿਹਾ ਥੋੜਾ ਕਰੋ ਨੀ ਬਣਿਆ ਤੋਂ ਆ ਵਿੱਚ ਨਾ ਤੁਸੀਂ ਕੋਈ ਐਂ ਦੇ ਲੇਖ ਛੱਡਣ ਵੈਰਾਂ ਵਾਲਿਆਂ ਬੰਦਿਆਂ ਦੇ ਵੀ ਜਿਹਨਾਂ ਚੋਰੀਆਂ ਡਕੇਟੀਆਂ ਦਾ ਬਣਾਉਂਦੇ ਨਾ ਕੋਈ ਨਹੀਂ ਬਣਾਉਂਦੇ ਆਪਣੇ ਵੈਰ ਤਮਾਸ਼ੇ ਨਾ ਤੇ ਆਪਣੇ ਕਰ ਲਈ ਸੁਣ ਗਏ। ਸਾਡੇ ਮੁਲਕ ਦੇ ਹਨਾ ਹੁਕਮਰਾਨ ਚੋਰ ਆ ਪਰ ਮੈਂ ਕਹਿੰਦਾ ਵੀ ਮਾਫੀ ਕਿਹੜਾ ਦਿੰਦਾ ਉਹ ਵੀ ਦੱਸ ਦੋ। ਹੁਕਮਰਾਨ ਤੇ ਇੱਕ ਸਾਈਡ ਤੇਰੇ ਆਵਾਮ ਕਿਹੜੀ ਮਾਫੀ ਦਿੰਦੀ, ਲਾ ਮਸਜਿਦ ਨੂੰ ਮਾਫੀ ਨਹੀਂ ਦਿੰਦੀ। ਉਹ ਮਸਜਿਦ ਦੇ ਵਿੱਚ ਇੱਥੇ ਇੱਕ ਬੰਦਾ ਸਾਡੇ ਵਿਚਾਰਾ ਮੁਸਾਫਰ ਦੁਪਹਿਰ ਨੂੰ ਜ਼ੋਰ ਦੀ ਨਮਾਜ਼ ਪੜ੍ਹਨ ਆਇਆ, ਉਹਨੇ ਨਹਾਣ ਵੜਿਆ ਤੇ ਸਲਵਾਰ ਲਾ ਕੇ ਬੂਹੇ ਤੇ ਰੱਖੀ, ਬਾਹਰੋਂ ਕਿਸੇ ਨੇ ਜਿੱਪ 'ਚੋਂ 10-15 ਹਜ਼ਾਰ ਰੁਪਈਆ ਉਹਦਾ ਕੱਢਿਆ ਤੇ ਗਾਂਹ ਗਿਆ। ਤਾਂ ਮਸਜਿਦਾਂ ਦੇ ਵਿੱਚ ਜਲਸੇ ਹੁੰਦੇ ਵੀ ਉੱਥੇ ਕੋਈ ਦੀਨ ਦੀ ਗੱਲ ਲੱਭੂਗੀ, ਜਾਂ ਉੱਥੇ ਜੁੱਤੀ ਦੀ ਰਖਵਾਲੀ ਕਰ ਲਓ ਜਾਂ ਅੱਗੇ ਜਾ ਕੇ ਦੀਨ ਦੀ ਗੱਲ ਸੁਣ ਲਓ। ਜੇ ਅੱਗੇ ਜਾ ਕੇ ਬੈਠੋ ਕੋਈ ਗੱਲ ਤਾਂ ਦੀਨ ਦੀ ਲੱਭ ਜਾਂਦੀ ਪਰ ਪਿੱਛੇ ਆਈਏ ਫਿਰ ਜੁੱਤੀ ਨਹੀਂ ਲੱਭਦੀ। ਲੈ ਮਸਜਿਦ ਦੇ ਵਿੱਚ ਤੂੰ ਨਵੀਂ ਜੁੱਤੀ ਪਾ ਕੇ ਨਮਾਜ਼ ਪੜ੍ਹਨ ਚੱਲ ਜਾ, ਵਾਪਸੀ ਤੇ ਤੈਨੂੰ ਨੰਗੀ ਪੈਰੀ ਆਉਣਾ ਪਊਗਾ। ਇਹ ਮੁਸਲਮਾਨ ਆ ਸੀ। ਲੈ ਇੱਕ ਜਗ੍ਹਾ ਤੇ ਉਹ ਤੋਂ ਵੀ ਅਖੀਰ ਹੋ ਗਈ, ਉਹ ਬੰਦਾ ਇੱਕ ਅੱਧਾ ਹੀ ਨਹਾਣ ਵੜਿਆ, ਉਹਨੇ ਸਲਵਾਰ ਰੱਖੀ ਬੂਹੇ ਤੇ ਬਾਹਰੋਂ ਕੋਈ ਪੈਸੇ ਕੱਢਦਾ, ਉਹਨੂੰ ਪਤਾ ਲੱਗ ਗਿਆ ਅੰਦਰਲੇ ਨੂੰ, ਉਹਨੇ ਰੌਲਾ ਪਾਤਾ ਕਹਿੰਦਾ ਵੀ ਮੈਂ ਹੁਣੀ ਨਿਕਲ ਕੇ ਤੇਰਾ ਇਲਾਜ ਕਰਾ ਲੈਂਦਾ। ਉਹ ਬਾਹਰਲੇ ਨੇ ਸਲਵਾਰ ਮੋਢੇ ਤੇ ਰੱਖੀ ਗਾਂਹ ਗਿਆ, ਕਹਿੰਦਾ ਲੈ ਨਿਕਲਿਆ।